उस फेरूमान पिंड का एक नौजवान सीगा गुरविंदर सिंह, ਉਹਨੂੰ ਝੂਠੇ ਪੁਲਿस ਮੁਕਾਬਲੇ ਦੇ ਵਿੱਚ ਕਤਲ ਕਰ ਦਿੱਤਾ ਗਿਆ ਸੀ। ਸੀਬੀਆਈ ਦੀ ਇਨਕੁਆਰੀ ਦੇ ਵਿੱਚ ਅਮਰੀਕ ਸਿੰਘ ਨਾਂ ਦਾ ਜਿਹੜਾ ਪੁਲਿਸੀਆ ਸੀਗਾ ਉਹ ਦੋਸ਼ੀ ਪਾਇਆ ਗਿਆ ਤੇ ਇੱਕਦਮ ਉਹਦਾ ਬਾਥਰੂਮ ਜਿਵੇਂ ਕਹਿੰਦੇ ਆ ਸਾਡੇ ਆਪਣੇ ਪਿਸ਼ਾਬ ਨਿਕਲ ਗਿਆ। ਅਮਰੀਕ ਸਿੰਘ ਨੂੰ ਜਦੋਂ ਅਦਾਲਤ ਵਿੱਚ ਕਿਹਾ ਵੀ ਦੋਸ਼ੀ ਪਾਇਆ ਜਾਂਦਾ ਹੈ, ਸਜ਼ਾ ਜੇ ਉਹਨੂੰ ਸੁਣਾਉਣੀ ਹੈ ਤੇ ਉਹਦਾ ਵਿੱਚ ਹੀ ਪਿਸ਼ਾਬ ਨਿਕਲ ਗਿਆ। ਇਹੋ ਜਿਹਾ ਹੋਰ ਵੀ ਕਈ ਬੁੱਚਰ ਸੀ, ਸ਼ਿਵ ਕੁਮਾਰ, ਸੰਤ ਕੁਮਾਰ, ਖੂਬੀ ਰਾਮ। ਅੱਜ ਇਹਨਾਂ ਵਿੱਚੋਂ ਬਹੁਤੇ ਜ਼ਿਆਦਾ ਹੁਣ ਚੌਧਰੀ ਬਣ ਕੇ ਸਿਆਸਤਦਾਨਾਂ ਨੇ ਸਾਡੇ ਸਿਰ ਤੇ ਬਿਠਾਉਣੇ ਸ਼ੁਰੂ ਕੀਤੇ ਹੋਏ ਨੇ। ਇਸ ਪੰਜਾਬ ਦੇ ਵਿੱਚ ਭਾਰਤ ਵਿੱਚ ਜਿਹੜਾ ਨਿਆਇਕ ਸਿਸਟਮ ਆ ਉਹਦਾ ਕਮਾਲ ਆ ਕਿ 1990-91 ਚ ਜਿਨ੍ਹਾਂ ਦੇ ਪੁੱਤ ਮਾਰੇ ਗਏ ਅਜੇ ਉਹਨਾਂ ਦੇ ਅਦਾਲਤਾਂ ਦੇ ਵਿੱਚ ਸੁਣਵਾਈਆਂ ਹੋਣ ਸ਼ੁਰੂ ਹੋ ਰਹੀਆਂ। ਇਹ ਪੰਜਾਬ ਪੁਲਿਸ ਵਾਲੇ ਬੇਦਰਦੀ ਨਾਲ ਲੋਕਾਂ ਤੇ ਜ਼ੁਲਮ ਕਰਾਉਣ ਦੇ ਵਿੱਚ ਇੰਨੇ ਮਾਹਿਰ ਹੋ ਗਏ ਕਿ ਬਹੁਤ ਸਾਰੇ ਪੁਲਿਸ ਵਾਲੇ ਵੀ ਮਾਰ ਸੁੱਟੇ ਇਹਨਾਂ ਨੇ। ਬੜੀ ਭਾਰੀ ਗਿਣਤੀ ਵਿੱਚ ਪੁਲਿਸ ਮੁਲਾਜ਼ਮਾਂ ਦਾ ਵੀ ਕੰਘਾ ਕਰ ਦਿੱਤਾ, ਕਤਲ ਕਰ ਦਿੱਤਾ ਔਰ ਕਈ ਮਾਮਲਿਆਂ ਦੇ ਵਿੱਚ ਅਦਾਲਤਾਂ ਨੇ ਇਹਨਾਂ ਪੁਲਿਸੀਆਂ ਨੂੰ ਮਾਰਨ ਕਰਕੇ ਪੁਲਿਸੀਆਂ ਨੂੰ ਸਜ਼ਾਵਾਂ ਹੋਈਆਂ। ਟੀਵੀ 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘੁਮਾਣ ਫਤਿਹ ਅਰਜ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਿਆਸ ਦੇ ਕੋਲ ਇੱਕ ਪਿੰਡ ਵਾ ਫੇਰੂਮਾਨ, ਜਿਹਨੂੰ ਆਪਾਂ ਦਰਸ਼ਨ ਸਿੰਘ ਫੇਰੂਮਾਨ ਕਰਕੇ ਜਾਣਦੇ ਆ। ਤਾਂ ਉਸ ਫੇਰੂਮਾਨ ਪਿੰਡ ਦਾ ਇੱਕ ਨੌਜਵਾਨ ਸੀਗਾ ਗੁਰਵਿੰਦਰ ਸਿੰਘ ਤੇ 22 ਜੁਲਾਈ 1992 ਨੂੰ 22 ਜੁਲਾਈ 1992 ਨੂੰ ਉਹਨੂੰ ਝੂਠੇ ਪੁਲਿਸ ਮੁਕਾਬਲੇ ਦੇ ਵਿੱਚ ਕਤਲ ਕਰ ਦਿੱਤਾ ਗਿਆ ਸੀ। ਤੇ ਝੂਠਾ ਪੁਲਿਸ ਮੁਕਾਬਲਾ ਜਿਹੜਾ ਬਣਾਉਣ ਵਾਲੇ ਸੀਗੇ ਉਹਨਾਂ ਖਿਲਾਫ ਸੀਬੀਆਈ ਨੇ ਇਨਕੁਆਰੀ ਕੀਤੀ ਤੇ ਸੀਬੀਆਈ ਦੀ ਇਨਕੁਆਰੀ ਦੇ ਵਿੱਚ ਅਮਰੀਕ ਸਿੰਘ ਨਾਂ ਦਾ ਜਿਹੜਾ ਪੁਲਿਸੀਆ ਸੀਗਾ ਉਹ ਦੋਸ਼ੀ ਪਾਇਆ ਗਿਆ। ਤੇ ਅੱਜ ਜਦੋਂ ਅਦਾਲਤ ਦੇ ਵਿੱਚ ਮੋਹਾਲੀ ਦੇ ਵਿੱਚ ਇਹ ਮਾਮਲਾ ਸੁਣਵਾਈ ਲਈ ਆਇਆ ਤਾਂ ਉੱਥੇ ਸੀਬੀਆਈ ਦੀ ਕੋਰਟ ਦੇ ਵਿੱਚ ਅਮਰੀਕ ਸਿੰਘ ਜਿਹੜਾ ਸੀ ਉਹ ਇੱਕਦਮ ਉਹਨੂੰ ਬਾਹਰ ਮਤਲਬ ਲੈ ਕੇ ਆਏ ਆ ਤੇ ਉਹਦੀ ਵੀਡੀਓ ਜਿਹੜੀ ਆ ਇਸ ਵੇਲੇ ਉਹ ਸੋਸ਼ਲ ਮੀਡੀਆ ਤੇ ਘੁੰਮ ਰਹੀ ਆ ਕਿ ਉਸ ਦੀ ਉਮਰ ਵੀ ਕਾਫੀ ਆ ਤੇ ਇੱਕਦਮ ਉਹਦਾ ਬਾਥਰੂਮ ਜਿਵੇਂ ਕਹਿੰਦੇ ਆ ਸਾਡੇ ਆਪਣੇ ਪਿਸ਼ਾਬ ਨਿਕਲ ਗਿਆ ਉਹਦਾ। ਔਰ ਇਹ ਜਦੋਂ ਸੋਸ਼ਲ ਮੀਡੀਆ ਉੱਤੇ ਉਹਦੀ ਪਿਸ਼ਾਬ ਵਾਲੀ ਵੀਡੀਓ ਇੱਕਦਮ ਆਈ ਤੇ ਲੰਘੇ ਜਾਂਦੇ ਦੀ ਤਾਂ ਲੋਕਾਂ 'ਚ ਚਰਚਾ ਹੋਣੀ ਸੁਭਾਵਿਕ ਸੀਗੀ ਕਿ ਲੋਕਾਂ ਦੇ ਤੁਸੀਂ ਚੱਡੇ ਪਾੜਦੇ ਰਹੇ ਹੋ, ਇੰਦਰੀ ਨੂੰ ਪਿਸ਼ਾਬ ਕਰਨ ਵਾਲੀ ਇੰਦਰੀ ਨੂੰ ਕਰੰਟ ਲਾਉਂਦੇ ਰਹੇ ਹੋ, ਲੋਕਾਂ ਦੇ ਸਿੱਖਾਂ ਦੇ ਬੱਚਿਆਂ ਦੇ ਗੁਰਦਾ ਦੇ ਵਿੱਚ ਪੋਟੀ ਵਾਲੀ ਥਾਂ ਤੇ ਮਿਰਚਾਂ ਨਾਲ ਲਵੇੜ ਕੇ ਲੂਣ ਮਿਰਚਾਂ ਲਾ ਕੇ ਡੰਡੇ ਧੱਕਦੇ ਰਹੇ ਹੋ, ਬੋਤਲਾਂ ਧੱਕਦੇ ਰਹੇ ਹੋ ਤੇ ਇੰਨੀ ਬੁਰੀ ਤਰ੍ਹਾਂ ਤੜਫਾ ਕੇ ਸਿੱਖਾਂ ਦੇ ਕਤਲ ਕੀਤੇ ਹੈ। ਤੇ ਜਿਨ੍ਹਾਂ ਸਿੱਖਾਂ ਦਾ ਕੋਈ ਦੋਸ਼ ਨਹੀਂ ਸੀ, ਕੋਈ ਜੁਰਮ ਨਹੀਂ ਸੀ, ਉਹ ਸਿਰਫ ਸਿੱਖ ਹੋਣ ਕਰਕੇ ਕਤਲ ਕਰ ਸੁੱਟੇ। ਜਿਹੜਾ KPS ਗਿੱਲ ਜਾਂ ਭਾਰਤ ਸਰਕਾਰ ਜਾਂ ਹੋਰ ਅਦਾਰੇ ਆ ਉਹ ਜਿਹੜਾ ਝੂਠ ਬੋਲਦੇ ਆ ਕਿ ਜੀ 25,000 ਬੰਦਾ 20-25,000 ਬੰਦਾ ਜਿਹੜਾ ਹੈਗਾ ਕੁੱਲ ਇਸ ਸਾਰੇ ਸਮੇਂ ਦੌਰਾਨ ਲੇਖੇ ਲੱਗਿਆ ਜਿਹਦੀ ਮੌਤ ਹੋਈ ਆ, ਵੀ ਕੁੱਲ ਮੌਤਾਂ ਜਿਹੜੀਆਂ ਨੇ 20-25,000 ਆ। ਚਲੋ ਇਹਨਾਂ ਵਿੱਚੋਂ ਵੀ ਜੇ ਅਸਲ ਵਿੱਚ ਦੇਖਿਆ ਜਾਵੇ ਤਾਂ 4-5 ਹਜ਼ਾਰ ਇਹੋ ਜਿਹਾ ਸਿੰਘ ਹੋਊਗਾ ਜਿਹੜਾ ਅਸਲ ਵਿੱਚ ਦਿਲੋਂ ਹਥਿਆਰਬੰਦ ਹੋ ਕੇ ਕੌਮ ਦੀ ਆਜ਼ਾਦੀ ਲਈ, ਖਾਲਿਸਤਾਨ ਲਈ, ਪੰਥ ਦੋਖੀਆਂ ਦੇ ਗਾਟੇ ਲਾਉਣ ਲਈ ਮੈਦਾਨ ਵਿੱਚ ਨਿਕਲਿਆ। ਬਾਕੀ ਜਿਹੜੇ ਇਹਨਾਂ ਨੇ ਜੇ ਇਹਨਾਂ ਵਾਲੇ ਅੰਕੜੇ ਤੇ ਚੱਲੀਏ ਵੈਸੇ ਤਾਂ ਬਹੁਤ ਵੱਡੀ ਗਿਣਤੀ ਜਿਹੜੀ ਹੈਗੀ ਆ ਦੱਸੀ ਜਾ ਰਹੀ ਆ, ਲੱਖਾਂ ਦੀ ਗਿਣਤੀ ਦੱਸੀ ਜਾ ਰਹੀ ਆ, ਪਰ ਜੇ ਆਪਾਂ ਇਹਨਾਂ ਵਾਲੀ ਗਿਣਤੀ ਨੂੰ ਮੰਨੀਏ ਕਿ 20-25,000 ਬੰਦਾ ਮਾਰਿਆ ਗਿਆ ਤਾਂ ਜਿਹੜਾ 20-25,000 ਦੇ ਵਿੱਚੋਂ ਚਲੋ 4-5 ਹਜ਼ਾਰ ਬੰਦਾ ਤਾਂ ਜੁਝਾਰੂ ਜਰਨੈਲ ਕੌਮ ਦੇ ਖਾਲਿਸਤਾਨੀ ਸੂਰਮੇ ਸੀ ਜਿਨ੍ਹਾਂ ਬਾਰੇ ਇਹ ਜਸਟੀਫਾਈ ਕਰ ਸਕਦੇ ਆ ਕਿ ਜਦੋਂ ਜੀ ਉਹ ਮੈਦਾਨੇ ਜੰਗ ਵਿੱਚ ਲੜਨ ਲਈ ਆ ਹੀ ਗਏ ਤੇ ਫਿਰ ਅਸੀਂ ਉਹਨਾਂ ਨਾਲ ਜੋ ਸਾਤੋਂ ਹੋਇਆ ਅਸੀਂ ਕੀਤਾ ਤੇ ਉਹਨਾਂ ਤੋਂ ਜੋ ਸਰਿਆ ਬਣਿਆ ਉਹਨਾਂ ਨੇ ਕੀਤਾ। ਪਰ ਜਿਹੜਾ ਬਾਕੀ ਦਾ 15-20 ਹਜ਼ਾਰ ਬੰਦਾ ਮਾਰਿਆ ਉਹ ਬਿਲਕੁਲ ਬੇਦੋਸ਼ਾ ਮਾਰਿਆ ਗਿਆ। ਉਹ ਕੌਣ ਸੀਗੇ? ਉਹ ਲੋਕ ਸੀ ਜਿਨ੍ਹਾਂ ਨੂੰ ਬੱਸ ਗੱਡੀ 'ਚ
देखना भी ये चढ़ती कला वाला सिख वा, खालिस्तानी पग बन्नी आ, पीली पग बन्नी आ, ਜਾਂ ਦਾੜਾ ਜਾਂ ਦਿੱਖ बड़ी नौजवान मुंडा, चलो जी ਇਹਨੂੰ ਚੱਕ ਲਓ। ਉਹਨੂੰ ਕੁੱਟਣਾ ਮਾਰਨਾ, ਘਰਦਿਆਂ ਨੂੰ ਕਹਿਣਾ ਵੀ ਪੈਸੇ ਦੇ ਕੇ ਜੇ ਲੈ ਕੇ ਜਾਣਾ ਤਾਂ ਲੈ ਜਾਓ। ਘਰਦਿਆਂ ਨੇ ਉਹਨਾਂ ਦਿਨਾਂ ਦੇ ਵਿੱਚ ਇਹ ਵੀ ਕੰਮ ਕੀਤਾ ਵੀ ਕਈਆਂ ਨੇ ਆਖਿਆ ਵੀ ਬੇਸ਼ੱਕ ਦੀ ਕੋਈ ਇਹੋ ਜਿਹਾ ਕੇਸ ਪਾ ਦਿਓ ਜਿਹਦੇ ਨਾਲ 4-5 ਸਾਲ ਜੇਲ੍ਹ ਰਵੇ, ਪਰ ਸਾਡਾ ਮੁੰਡਾ ਮਾਰਿਓ ਨਾ। ਔਰ ਇਸ ਕੰਮ ਲਈ ਵੀ ਲੱਖ 2-2 ਲੱਖ ਰੁਪਈਆ ਜਿਹੜਾ ਪੁਲਿਸ ਵਾਲੇ ਲੈਂਦੇ ਰਹੇ ਕਿ ਤੁਹਾਡਾ ਮਾਰਦੇ ਨਹੀਂ ਹੈਗੇ, ਪਰ ਅਸੀਂ ਇਹਨੂੰ ਜੇਲ੍ਹ ਭੇਜ ਦਿੰਦੇ ਆ। ਘਰਦਿਆਂ ਨੇ ਕਹਿਣਾ ਚਲੋ ਜਦੋਂ ਹਾਲਾਤ ਠੀਕ ਹੋ ਜਾਣਗੇ ਉਦੋਂ ਜ਼ਮਾਨਤ ਕਰਾ ਲਾਂਗੇ। ਸੋ ਇਸੇ ਤਰੀਕੇ ਨਾਲ ਹੋਰ ਨੌਜਵਾਨ ਜਿਹੜੇ ਸੰਘਰਸ਼ ਨਾਲ ਸੰਬੰਧਿਤ ਹੁੰਦੇ ਸੀ, ਉਹਨਾਂ ਦੇ ਰਿਸ਼ਤੇਦਾਰ, ਇੱਕ ਕੋਈ ਵੀ ਸਾਡਾ ਜਿਹੜਾ ਬੰਦਾ ਹੁੰਦਾ ਉਹਦੇ ਆਲੇ ਦੁਆਲੇ ਨਾਨਕਿਆਂ ਵਾਲੇ, ਦਾਦਕਿਆਂ ਵਾਲੇ, ਉਹਦੇ ਯਾਰ ਦੋਸਤ, ਗਾਹਾਂ ਪ੍ਰਾਹੁਣਾ, ਪ੍ਰਾਹੁਣੇ ਦਾ ਗਾਹਾਂ ਰਿਸ਼ਤੇਦਾਰ, ਇਉਂ 100-100, 150-150 ਜਿਹੜਾ ਹੈਗਾ ਬੰਦਾ ਇੱਕ ਜੁਝਾਰੂ ਪਿੱਛੇ ਚੱਕ ਲੈਣਾ ਤੇ ਉਹਨਾਂ ਨੂੰ ਕੁੱਟਣਾ, ਮਾਰਨਾ, ਜਲੀਲ ਕਰਨਾ। ਜੇ ਕੋਈ ਮਰ ਮਰਾ ਗਿਆ ਤਾਂ ਕੋਈ ਪਰਵਾਹ ਨਹੀਂ। ਇਸ ਤਰੀਕੇ ਨਾਲ ਵੀ ਬੜੀ ਭਾਰੀ ਗਿਣਤੀ ਵਿੱਚ ਲੋਕਾਂ ਦੇ ਉੱਤੇ ਤਸ਼ੱਦਦ ਹੋਇਆ। ਖਾਲਿਸਤਾਨੀ ਲਹਿਰ ਨੂੰ, ਖਾੜਕੂ ਲਹਿਰ ਨੂੰ ਦਬਾਉਣ ਦੇ ਨਾਂ ਹੇਠ ਜੋ ਮਨੁੱਖੀ ਹੱਕਾਂ ਦਾ ਘਾਣ ਕੀਤਾ, ਬੇਸ਼ੱਕ ਉਹਦੇ ਵਿੱਚ ਦਿੱਲੀ ਦੇ ਹੁਕਮ ਚੱਲਦੇ ਸੀ ਜਾਂ ਬਾਹਰੋਂ ਆਏ ਕੁਝ ਬੰਦੇ CRP ਵਾਲੇ ਵੀ ਸੀ ਜਾਂ ਹੋਰ ਬੜਾ ਕੁਝ ਆਪਾਂ ਕਹਿ ਸਕਦੇ ਹਾਂ, ਪਰ ਇਹ ਸਾਰੀ ਕਤਲੋਗਾਰਦ ਦਾ ਮੁੱਖ ਦੋਸ਼ੀ ਜਿਹੜਾ ਹੈ ਉਹ ਸਿੱਖਾਂ ਦੇ ਘਰਾਂ 'ਚ ਜੰਮੇ ਉਹ ਪੁਲਿਸੀਏ ਸੀਗੇ, ਜਿਨ੍ਹਾਂ ਵਿੱਚੋਂ ਹੁਣ ਬਹੁਤਿਆਂ ਨੂੰ ਸਜ਼ਾਵਾਂ ਹੋ ਰਹੀਆਂ ਨੇ ਕਿਉਂਕਿ ਇਹਨਾਂ ਨੇ ਵਿੱਚ ਵਿਚਾਲੇ ਤਾਂ ਕੇਸ ਹੀ ਨਹੀਂ ਚੱਲਣ ਦਿੱਤੇ। ਜਿਹੜੇ ਬੰਦਿਆਂ ਨੂੰ 1988, 99, 90, 91, 92, 93 ਤੱਕ ਬੇਦੋਸ਼ੀਆਂ ਨੂੰ ਮਾਰਿਆ ਗਿਆ, ਅੱਜ 20, 25, 30 ਸਾਲ ਹੋ ਗਏ ਉਹਨਾਂ ਕਤਲਾਂ ਦੇ ਮਾਮਲਿਆਂ ਨੂੰ ਚੱਲਦਿਆਂ ਨੂੰ, ਤੇ ਉਹਨਾਂ 'ਚ ਕਿਸੇ 'ਚ ਸਟੇ ਲੈ ਲੈਂਦੇ ਆ, ਕਿਸੇ 'ਚ ਕਿਵੇਂ ਕਰਦੇ ਆ। ਉਹ ਮਾਮਲੇ ਜਿਹੜੇ ਆ ਉਹ ਇੰਨੇ ਬੁਰੀ ਤਰ੍ਹਾਂ ਲਮਕ ਜਾਂਦੇ ਆ ਵੀ ਬਹੁਤੇ ਜਿਹੜੇ ਮਾਪੇ ਨੇ ਜਿਨ੍ਹਾਂ ਦੇ ਪੁੱਤ ਮਾਰੇ ਗਏ ਉਹ ਵਿਚਾਰੇ ਇਸ ਜਹਾਨ ਤੋਂ ਹੀ ਚਲੇ ਗਏ ਪੈਰਵਾਈ ਦੇ ਪੱਖੋਂ। ਮੈਂ ਇਹ ਗੱਲ ਗਰੰਟੀ ਨਾਲ ਕਹਿਣਾ ਕਿ ਜੇ ਸਾਰੇ ਦੇ ਸਾਰੇ ਜਿੰਨੇ ਪੰਜਾਬ ਦੇ ਵਿੱਚ ਮੁਕਾਬਲੇ ਦੱਸੇ ਆ ਬੰਦੇ ਮਾਰੇ ਗਏ ਆ, ਜੇ ਅਦਾਲਤਾਂ 'ਚ ਚਲੇ ਜਾਂਦੇ ਤਾਂ ਸ਼ਾਇਦ ਇੱਕ ਅੱਧਾ ਹੀ ਕੋਈ ਬਚਦਾ, ਬਾਕੀ ਸਾਰਿਆਂ ਪੁਲਿਸੀਆਂ ਨੂੰ ਸਜ਼ਾਵਾਂ ਹੋਣੀਆਂ ਸੀ ਕਿਉਂਕਿ ਮੁਕਾਬਲੇ ਸਾਰੇ ਇਹਨਾਂ ਦੇ ਤਕਰੀਬਨ ਝੂਠੇ ਹੀ ਸੀਗੇ। ਸੋ ਜਿਹੜਾ ਅੱਜ ਇਹ ਗੱਲ ਹੋਈ ਆ ਕਿ ਗੁਰਵਿੰਦਰ ਸਿੰਘ ਫੇਰੂਮਾਨ ਦੇ ਮਾਮਲੇ ਵਿੱਚ ਅਮਰੀਕ ਸਿੰਘ ਨੂੰ ਜਦੋਂ ਅਦਾਲਤ ਵਿੱਚ ਕਿਹਾ ਵੀ ਦੋਸ਼ੀ ਪਾਇਆ ਜਾਂਦਾ ਹੈ, ਸਜ਼ਾ ਜੇ ਉਹਨੂੰ ਸੁਣਾਉਣੀ ਹੈ, ਤੇ ਉਹਦਾ ਵਿੱਚ ਹੀ ਪਿਸ਼ਾਬ ਨਿਕਲ ਗਿਆ। ਆਪਦੀ ਵਾਰ ਨੂੰ ਤਾਂ ਇੰਨੀ ਦਿਖਾ ਰਹੇ ਆ ਨਲਾਇਕੀ। ਇੱਕ ਉਹ ਅਜੀਤ ਸਿੰਘ ਸੰਧੂ ਹੁੰਦਾ ਸੀ ਜਿਹਨੂੰ ਖੱਬੂ ਕਹਿੰਦੇ ਹੁੰਦੇ ਸੀ, ਮਾਝੇ ਦੇ ਵਿੱਚ ਉਹਨੇ ਢੇਰੀਆਂ ਲਾ ਦਿੱਤੀਆਂ ਲਾਸ਼ਾਂ ਦੀਆਂ। ਬਾਬਾ ਮਾਨੋ ਚਾਹਲ ਦੇ ਪਰਿਵਾਰ ਤੋਂ ਤੇ ਬਾਕੀ ਜਿਹੜੇ BTF ਦੇ ਜਿੰਨੇ ਵੀ ਸਿੰਘ ਸੀ, ਜਾਂ ਮਾਝੇ ਦੇ ਵਿੱਚ ਤਰਨਤਾਰਨ ਅੰਮ੍ਰਿਤਸਰ ਏਰੀਏ ਦੇ ਵਿੱਚ ਅਣਪਛਾਤੀਆਂ ਲਾਸ਼ਾਂ ਦਾ ਜਿਹੜਾ ਅੰਬਾਰ ਲਾਇਆ, ਉਹ ਕਹਿੰਦਾ ਹੁੰਦਾ ਸੀ ਬਈ ਜਿਹੜਾ ਹਰੀ ਕੇ ਪੱਤਣ ਆ ਉੱਥੇ ਮੱਛੀਆਂ ਨਾ ਭੁੱਖੀਆਂ ਮਰ ਜਾਣ। ਭਾਈ ਜਸਵੰਤ ਸਿੰਘ ਖਾਲੜੇ ਨੇ ਜੋ ਲਾਸ਼ਾਂ ਦੀ ਅਣਪਛਾਤੀਆਂ ਦੀ ਕਹਾਣੀ ਸਾਹਮਣੇ ਲੈ ਕੇ ਆਂਦੀ ਆ, ਉਹਦਾ ਮੂਲ ਧੁਰਾ ਇਹ ਅਜੀਤ ਸਿੰਘ ਸੰਧੂ ਹੁੰਦਾ ਸੀ। ਉਹ ਅਜੀਤ ਸਿੰਘ ਸੰਧੂ ਜਿਹੜਾ ਸੀ ਉਹ ਇੱਕ ਅਜੀਤ ਸਿੰਘ ਸੰਧੂ ਸੀ, ਪਰ ਉਹ ਜਿਹੇ ਪੰਜਾਬ ਦੇ ਹਰ ਖਿੱਤੇ 'ਚ ਸੀ। ਇੱਕ ਬੀਕੋ ਦੇ ਵਿੱਚ ਬਟਾਲੇ ਸੰਤ ਸਿੰਘ ਹੁੰਦਾ ਸੀ, ਸ਼ਾਇਦ ਸੰਤ ਸਿੰਘ ਢਾਲੀਵਾਲ ਸੀਗਾ। ਉਹ ਜਦੋਂ ਰਿਟਾਇਰ ਵੀ ਹੋ ਗਿਆ ਤਾਂ ਉਹਨੂੰ ਅੱਡ-ਅੱਡ ਥਾਣਿਆਂ ਦੇ ਵਿੱਚ ਇੰਟਰੋਗੇਸ਼ਨ ਕਰਨ ਲਈ ਲੈ ਕੇ ਜਾਇਆ ਜਾਂਦਾ ਸੀ ਕਿ ਬੰਦਾ ਜਿਹੜਾ ਹੈ ਉਹ ਇਹਦੇ ਹਵਾਲੇ ਕਰ ਦਿਓ। ਇਹ ਜਿਵੇਂ ਮਸ਼ੀਨ ਖੋਲੀ ਦੀ ਆ ਨਾ, ਉਵੇਂ ਮਸ਼ੀਨ ਦੇ ਨਟ ਜਿਵੇਂ ਉਵੇਂ ਬੰਦੇ ਨੂੰ ਖੋਲ ਦਿੰਦਾ ਹੈ। ਇਹੋ ਜਿਹੇ ਹੋਰ ਵੀ ਕਈ ਬੁੱਚੜ ਸੀ, ਸ਼ਿਵ ਕੁਮਾਰ, ਸੰਤ ਕੁਮਾਰ, ਖੂਬੀ ਰਾਮ। ਅੱਜ ਇਹਨਾਂ ਵਿੱਚੋਂ ਬਹੁਤੇ ਜ਼ਿਆਦਾ ਹੁਣ ਚੌਧਰੀ ਬਣ ਕੇ ਸਿਆਸਤਦਾਨਾਂ ਨੇ ਸਾਡੇ ਸਿਰ ਤੇ ਬਿਠਾਉਣੇ ਸ਼ੁਰੂ ਕੀਤੇ ਹੋਏ ਨੇ। ਆ ਜਿਹੜਾ ਇਜ਼ਹਾਰ ਆਲਮ ਮਰ ਗਿਆ, ਇਹਨੇ ਆਲਮ ਸੈਨਾ ਬਣਾਈ ਸੀ। ਇਵੇਂ ਹੀ ਜਿਹੜਾ ਮੁਹੰਮਦ ਮੁਸਤਫਾ, ਉਹਨੇ ਵੀ ਬੜੀਆਂ ਢੇਰੀਆਂ ਲਾਈਆਂ ਸਾਡੇ ਸਿੱਖ ਭਰਾਵਾਂ ਦੀਆਂ। ਆ ਜਿਹੜਾ ਗੱਟਾ ਬਾਦਸ਼ਾਹ ਵਾਲਾ ਕਾਂਡ ਆ, ਉਹ ਤਾਂ ਹੁਣ ਆਹ ਪਿਛਲੇ ਮਹੀਨੇ ਜਦੋਂ ਨਵਜੋਤ ਸਿੱਧੂ ਨੇ ਇਹਨੂੰ ਲਿਆ ਸੀਗਾ ਆਪਦੇ ਸਲਾਹਕਾਰ ਵਜੋਂ, ਉਦੋਂ ਚਰਚਾ 'ਚ ਆਇਆ ਸੀ, ਪਰ ਇਹ ਤੋਂ ਬਿਨਾਂ ਹੋਰ ਵੀ ਬੜੇ ਕਾਂਡ ਨੇ। ਤੇ ਜਿਹੜਾ ਭਾਈ ਬਲਵਿੰਦਰ ਸਿੰਘ ਜਟਾਣੇ ਦੇ ਪਰਿਵਾਰ ਤੇ ਕਾਤਲਾਨਾ ਹਮਲਾ, ਇੱਕ ਇਹੋ ਜਿਹੇ ਸਿੰਘ ਦੀ ਵੀ ਦਾਸਤਾਨ ਆ ਜਿਹਦੇ ਵਿੱਚ ਰੋਪੜ ਦਾ SSP ਤੇ ਮਹਾਲੀ ਇਲਾਕੇ ਦਾ ਜਿਹੜਾ SSP ਸੀ, ਉਹ ਦੋਨੇ ਆਪਸ ਵਿੱਚ ਹੀ ਲੜਦੇ ਰਹੇ ਕਿ ਮੇਰੇ ਇਲਾਕੇ 'ਚ ਲਾਸ਼ ਕਾਹਤੋਂ ਸੁੱਟਦੇ ਹੋ ਇਹਦੀ।
ਤੇ ਇਹ ਉਹਨਾਂ ਦਿਨਾਂ ਦੇ ਵਿੱਚ ਮੁਹੰਮਦ ਮੁਸਤਫਾ ਵੀ ਇਸੇ ਤਰੀਕੇ ਦਾ ਬਦਨਾਮ ਬੰਦਾ ਸੀਗਾ। ਲੱਡਾ ਕੋਠੀ, ਬਹਾਦਰਗੜ੍ਹ, ਫਲੌਰ ਦਾ ਕਿਲਾ, ਲੁਧਿਆਣੇ CIA ਸਟਾਫ, ਦੁੱਗਰੀ ਵਾਲਾ ਕੈਂਪ, ਬੀਕੋ, ਇੱਥੇ ਮਾਲ ਮੰਡੀ, ਹੋਰ ਬੜੇ ਇਹੋ ਜਿਹੇ ਇੰਟਰੋਗੇਸ਼ਨ ਸੈਂਟਰ ਜਿੱਥੇ ਬੁੱਚੜਾਂ ਦੀ ਤਰ੍ਹਾਂ, ਔਰ ਬਹੁਤ ਜ਼ਿਆਦਾ ਅੱਜ ਵੀ ਇਹੋ ਜਿਹੇ ਪੁਲਿਸ ਮੁਲਾਜ਼ਮ ਨੇ ਜਿਨ੍ਹਾਂ ਨੇ ਉਹਨਾਂ ਦਿਨਾਂ ਦੇ ਵਿੱਚ ਬੇਦਰਦੀ ਨਾਲ ਝੂਠੇ ਮੁਕਾਬਲੇ ਬਣਾਏ, ਲੋਕਾਂ ਦੇ ਉੱਤੇ ਜ਼ੁਲਮ ਕੀਤੇ। ਅੱਜ ਉਹ ਰਿਟਾਇਰ ਹੋਣ ਤੋਂ ਬਾਅਦ ਵੀ ਆਪਦੇ ਘਰਾਂ 'ਚ ਜਾ ਕੇ ਰਹਿਣ ਲਈ ਉਹਨਾਂ ਦਾ ਮਨ ਨਹੀਂ ਮੰਨਦਾ ਕਿ ਪਤਾ ਨਹੀਂ ਸਾਡਾ ਕੀਰਤਨ ਸੋਹਲਾ ਕਿਹਨੇ ਪੜ੍ਹ ਦੇਣਾ। ਬਹੁਤ ਅੰਦਰ ਉਹਨਾਂ ਦੇ ਦਹਿਸ਼ਤ ਆ। ਐਡੇ ਭਾਰੀ ਕਤਲੇਆਮ ਕਰਨ ਵਾਲੇ, ਇੰਨੇ ਭਾਰੀ ਲੋਕਾਂ ਤੇ ਜ਼ੁਲਮ ਕਰਨ ਵਾਲੇ, ਅੱਜ ਜਦੋਂ ਆਪਾਂ 20-30 ਸਾਲ ਬਾਅਦ ਉਹਨਾਂ ਦੀ ਗੱਲ ਛੇੜਦੇ ਆ, ਅੱਜ ਹੋ ਸਕਦਾ ਕਈਆਂ ਨੂੰ ਲੱਗਦਾ ਹੋਵੇ ਕਿ ਇੰਨੇ ਟਾਈਮ ਬਾਅਦ ਗੱਲਾਂ ਕਿਉਂ ਤੁਰਦੀਆਂ ਨੇ। ਤਾਂ ਭਾਈ ਇਸ ਪੰਜਾਬ ਦੇ ਵਿੱਚ, ਭਾਰਤ ਵਿੱਚ ਜਿਹੜਾ ਨਿਆਇਕ ਸਿਸਟਮ ਆ ਉਹਦਾ ਕਮਾਲ ਆ ਕਿ 1990-91 ਚ ਜਿਨ੍ਹਾਂ ਦੇ ਪੁੱਤ ਮਾਰੇ ਗਏ, ਅਜੇ ਉਹਨਾਂ ਦੇ ਅਦਾਲਤਾਂ ਦੇ ਵਿੱਚ ਸੁਣਵਾਈਆਂ ਹੋਣ ਸ਼ੁਰੂ ਹੋ ਰਹੀਆਂ ਨੇ। ਛੇਤੀ ਕੀਤੇ ਤਾਂ ਉਸ ਪੁਲਿਸ ਮੁਲਾਜ਼ਮ ਨੂੰ ਜਿੱਤੇ ਪਰਚਾ ਦਰਜ ਹੋਇਆ ਹੁੰਦਾ ਉਹਦੀ ਨੌਕਰੀ ਦੌਰਾਨ ਕੋਈ ਕਾਰਵਾਈ ਅਦਾਲਤ ਦੀ ਚੱਲਣ ਨਹੀਂ ਦਿੰਦੇ, ਕਹਿ ਦਿੰਦੇ ਆ ਵੀ ਇਹਦੀ ਨੌਕਰੀ ਪੂਰੀ ਕਰਾ ਲਈਏ। ਜਦੋਂ ਸਜ਼ਾ ਹੁੰਦੀ ਆ ਕਿਸੇ ਪੁਲਿਸੀਏ ਨੂੰ, ਫਿਰ ਅਸੈਂਬਲੀ ਦੇ ਵਿੱਚ ਚਾਹੇ ਉਹ ਸਰਕਾਰ ਬਾਦਲ ਦਲ ਵਾਲਿਆਂ ਦੀ ਆ ਤੇ ਚਾਹੇ ਸਰਕਾਰ ਉਹ ਕੈਪਟਨ ਕਾਂਗਰਸ ਵਾਲਿਆਂ ਦੀ ਆ, ਇਹ ਫਿਰ ਉਹਨੂੰ ਬਚਾਉਣ ਦੇ ਲਈ ਅਸੈਂਬਲੀ ਦੇ ਰਾਹੀਂ ਵੀ ਰਾਸ਼ਟਰਪਤੀ ਤੱਕ ਅਪਰੋਚ ਕਰਕੇ, ਪਿੱਛੇ ਜੇ ਇੱਕ ਬਸ਼ੀਰ ਮੁਹੰਮਦ ਵਾਲਾ ਮਾਮਲਾ ਬੜਾ ਉੱਭਰਿਆ ਸੀ। ਬਸ਼ੀਰ ਮੁਹੰਮਦ ਭੰਮੇ ਕਲਾਂ ਮਾਨਸਾ ਦੇ ਕੋਲ ਦਾ ਇੱਕ ਇਹੋ ਜਿਹਾ ਸਿੰਘ ਸੀ ਜਿਹੜਾ ਪੁਲਿਸ ਮੁਲਾਜ਼ਮ ਸੀ, ਪਰ ਉਹ ਸਿੱਖ ਸੰਘਰਸ਼ ਵਿੱਚ ਸ਼ਾਮਲ ਹੋ ਗਿਆ। ਬੱਬਰ ਖਾਲਸਾ ਦੇ ਵਿੱਚ ਸੇਵਾ ਕਰਦਾ ਹੋਇਆ ਆਪਦੀ ਸਿੰਘਣੀ ਦੇ ਨਾਲ ਉਹ ਕਲਕੱਤੇ ਚਲਾ ਗਿਆ, ਉਹਦੀ ਮੁਖਬਰੀ ਹੋ ਗਈ ਤੇ ਇੱਥੋਂ ਪੁਲਿਸ ਪਾਰਟੀ ਗਈ ਪੰਜਾਬ ਤੋਂ ਤੇ 7 ਜਾਣਿਆਂ ਨੇ ਉੱਥੇ ਬੇਦਰਦੀ ਨਾਲ ਉਹਨਾਂ ਦਾ ਕਤਲ ਕਰ ਦਿੱਤਾ। ਬਸ਼ੀਰ ਮੁਹੰਮਦ ਉਰਫ ਭਾਈ ਲਛਮਣ ਸਿੰਘ ਬੱਬਰ, ਉਹਦੀ ਸਿੰਘਣੀ ਰਾਣੀ ਕੌਰ ਜਿਹਦਾ ਨਾਂ ਸਕੀਨਾ ਬੇਗਮ ਸੀ ਤੇ ਨਾਲ ਪੇਟ ਵਿੱਚ ਬੱਚਾ ਸੀਗਾ। ਉਹ 3 ਕਤਲਾਂ ਦੇ ਮਾਮਲੇ ਵਿੱਚ ਉੱਥੋਂ ਕਲਕੱਤੇ ਦੇ ਵਿੱਚ ਕੇਸ ਚੱਲਿਆ, ਬੜਾ ਲੰਮਾ ਚੌੜਾ ਮਾਮਲਾ ਚੱਲਿਆ, ਅਖੀਰ ਉਹਨਾਂ ਨੂੰ ਉਮਰ ਕੈਦਾਂ ਹੋ ਗਈਆਂ। ਪਰ ਬਾਦਲ ਸਰਕਾਰ ਨੇ ਉਹਨਾਂ ਸਾਰੇ ਪੁਲਿਸੀਆਂ ਨੂੰ ਰਾਸ਼ਟਰਪਤੀ ਕੋਲੋਂ ਰਾਹਤ ਦਿਵਾਈ ਸੀ। ਤੇ ਜਿਹੜੇ ਕਹਿੰਦੇ ਆ ਕਿ ਲਓ ਜੀ ਇੱਥੇ ਪੰਜਾਬ ਦੇ ਵਿੱਚ ਖਾੜਕੂਆਂ ਨੇ ਕਿਹੜਾ ਘੱਟ ਕੀਤੀ ਆ, ਭਾਈ ਜਿਹੜੇ ਖਾਲਿਸਤਾਨੀ ਜੁਝਾਰੂ ਸੀ ਉਹ ਕੌਮ ਦੇ ਲਈ, ਧਰਮ ਦੇ ਲਈ, ਪੰਥ ਦੇ ਲਈ, ਆਪਦੇ ਹੱਕਾਂ ਦੇ ਲਈ ਮੈਦਾਨ ਦੇ ਵਿੱਚ ਆਏ। ਉਹਨਾਂ ਨੇ ਕੋਈ ਬੇਦੋਸ਼ਾ ਨਿਰਦੋਸ਼ਾ ਨਹੀਂ, ਉਹਨਾਂ ਨੇ ਲੜਾਈ ਦਿੱਲੀ ਦਰਬਾਰ ਨਾਲ ਲੜਨੀ ਸੀ। ਪਰ ਪੁਲਿਸ ਵਾਲਿਆਂ ਨੇ ਉਹਨਾਂ ਦੇ ਟੱਬਰਾਂ ਨੂੰ ਚੱਕ ਕੇ ਇੰਨਾ ਜਲੀਲ ਕੀਤਾ ਕਿ ਕੋਈ ਰਾਹ ਨਹੀਂ ਰਿਹਾ, ਜਿਹਦੇ ਕਰਕੇ ਉਹ ਲੜਾਈ ਜਿਹੜੀ ਦਿੱਲੀ ਨਾਲ ਲੜਨੀ ਸੀ ਉਹ ਇੱਥੇ ਪੰਜਾਬ ਤੱਕ ਸੀਮਤ ਹੋ ਕੇ ਰਹਿ ਗਈ। ਜਿਵੇਂ ਹੁਣ ਮਾਹੌਲ ਬਣਿਆ ਹੋਇਆ, ਹਰ ਰੋਜ਼ ਧਰਨੇ, ਮੁਜ਼ਾਹਰੇ, ਲਾਠੀ ਚਾਰਜ, ਡਾਂਗਾ ਸੋਟੇ ਚੱਲਦੇ ਆ। ਬੇਅੰਤ ਹੀ ਨੌਜਵਾਨ ਜਿਹੜੇ ਆ ਉਹ ਆਪਦੀ ਪੜ੍ਹਾਈ ਮੁਕੰਮਲ ਕਰਕੇ ਨੌਕਰੀਆਂ ਮੰਗ ਰਹੇ ਆ। ਇਵੇਂ ਹੀ ਉਦੋਂ ਵੀ ਲੋਕ ਜਿਹੜੇ ਸੀ ਕੰਮ ਲੱਭਦੇ ਸੀ, ਕੰਮ ਕਿਤੇ ਮਿਲਦਾ ਨਹੀਂ। ਉਦੋਂ ਵੀ ਯੂਪੀ, ਬਿਹਾਰ ਤੇ ਦੂਜੇ ਸੂਬਿਆਂ ਦੇ ਲੋਕਾਂ ਨੂੰ ਇੱਥੇ ਕੰਮ ਸੀਗਾ, ਆਪਣੇ ਪੰਜਾਬ ਦੇ ਲੋਕਾਂ ਲਈ ਕੋਈ ਕੰਮ ਨਹੀਂ। ਇਵੇਂ ਹੀ ਅੱਜ ਵਾ ਪੰਜਾਬ ਦੀ ਧਰਤੀ ਉੱਤੇ ਦੂਜੇ ਸੂਬਿਆਂ ਦੇ ਰੱਜ ਕੇ ਰੋਟੀ ਖਾ ਰਹੇ ਨੇ, ਉਹਨਾਂ ਨੂੰ ਜ਼ਮੀਨਾਂ ਦਿੱਤੀਆਂ ਜਾ ਰਹੀਆਂ ਨੇ, ਉਹਨਾਂ ਲਈ ਸਾਧਨ ਪ੍ਰੋਵਾਈਡ ਕੀਤੇ ਜਾ ਰਹੇ ਨੇ, ਪਰ ਪੰਜਾਬ ਦੇ ਲੋਕਾਂ ਨੂੰ ਭੁੱਖੇ ਮਰਨ ਤੇ ਮਜਬੂਰ ਕੀਤਾ ਜਾ ਰਿਹਾ। ਤੇ ਜਿਵੇਂ ਅੱਜ ਦੀ ਜਵਾਨੀ ਹੈ ਜਿਹੜੀ, ਅੱਜ ਨਸ਼ੇ, ਸਿੰਥੈਟਿਕ ਨਸ਼ੇ ਆ ਗਏ ਹੈ। ਅੱਜ ਪਤਤਪੁਣਾ, ਅਯਾਸ਼ੀਪੁਣਾ, ਬਦਮਾਸ਼ੀਪੁਣਾ, ਗੈਂਗਸਟਰ ਬਣਾ ਦੋ, ਇਹ ਸਾਰਾ ਕੁਝ ਜਿਹੜਾ ਕੀਤਾ ਜਾ ਰਿਹਾ, ਉਦੋਂ ਵੀ ਇਹ ਸਾਰਾ ਕੁਝ ਚੱਲਦਾ ਸੀਗਾ। ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੀਆਂ ਧਰਮ ਯੁੱਧ ਮੋਰਚੇ ਦੌਰਾਨ ਤਕਰੀਰਾਂ ਸੁਣ ਲਓ, ਸਾਫ਼ ਪਤਾ ਲੱਗਦਾ ਕਿ ਉਸ ਵੇਲੇ ਦੀ ਜਵਾਨੀ ਨੂੰ ਵੀ ਅੱਜ ਦੀ ਜਵਾਨੀ ਵਾਂਗ ਕਿਵੇਂ ਜਿਹੜਾ ਸੀਗਾ ਉਹ ਕਰਾਹੇ ਪਾਇਆ ਜਾ ਰਿਹਾ ਸੀ ਸਟੇਟ ਸਿਸਟਮ ਦੇ ਵੱਲੋਂ। ਤੇ ਜਦੋਂ 1984 ਦੇ ਘਟਨਾਕ੍ਰਮ ਤੋਂ ਬਾਅਦ ਕੌਮ ਕੋਲ ਇਹ ਤੋਂ ਬਿਨਾਂ ਕੋਈ ਰਾਹ ਨਹੀਂ ਰਿਹਾ ਕਿ ਉਹ ਹਥਿਆਰ ਚੱਕ ਕੇ ਖਾਲਿਸਤਾਨ ਲਈ ਲੜਨ, ਉਦੋਂ ਸਭ ਤੋਂ ਭੈੜਾ, ਭੱਦਾ ਤੇ ਘਟੀਆ ਰੋਲ ਪੰਜਾਬ ਪੁਲਿਸ ਵਾਲਿਆਂ ਦਾ ਸੀ। ਇਹ ਪੰਜਾਬ ਪੁਲਿਸ ਵਾਲੇ
ਬੇਦਰਦੀ ਨਾਲ ਲੋਕਾਂ ਤੇ ਜ਼ੁਲਮ ਕਰਨ ਕਰਾਉਣ ਦੇ ਵਿੱਚ ਇੰਨੇ ਮਾਹਿਰ ਹੋ ਗਏ ਕਿ ਬਹੁਤ ਸਾਰੇ ਪੁਲਿਸ ਵਾਲੇ ਵੀ ਮਾਰ ਸੁੱਟੇ ਇਹਨਾਂ ਨੇ। ਬੜੀ ਭਾਰੀ ਗਿਣਤੀ ਵਿੱਚ ਪੁਲਿਸ ਮੁਲਾਜ਼ਮਾਂ ਦਾ ਵੀ ਕੰਘਾ ਕਰ ਦਿੱਤਾ, ਕਤਲ ਕਰ ਦਿੱਤਾ। ਔਰ ਕਈ ਮਾਮਲਿਆਂ ਦੇ ਵਿੱਚ ਅਦਾਲਤਾਂ ਨੇ ਇਹਨਾਂ ਪੁਲਿਸੀਆਂ ਨੂੰ ਮਾਰਨ ਕਰਕੇ ਪੁਲਿਸੀਆਂ ਨੂੰ ਸਜ਼ਾਵਾਂ ਹੋਈਆਂ ਨੇ। ਤੇ ਅਸਲ ਦੋਸ਼ੀਆਂ ਦੇ ਖਿਲਾਫ ਕਾਰਵਾਈ ਕਰਨ ਕਰਾਉਣ ਦੀ ਨਾ ਉਦੋਂ ਜ਼ਰੂਰਤ ਸੀ, ਨਾ ਅੱਜ ਜ਼ਰੂਰਤ ਆ। ਪਰ ਜਿਵੇਂ ਹੁਣ ਬੇਅਦਬੀਆਂ ਹੋ ਰਹੀਆਂ ਨੇ, ਆਹ 2015 ਚ ਬਾਦਲ ਦਲ ਨੇ ਬੇਅਦਬੀ ਕਰਵਾਈ, ਡੇਰਾ ਸਰਸੇ ਵਾਲਿਆਂ ਨੇ ਕੀਤੀ, ਤੇ ਉਦੋਂ ਇਨਸਾਫ ਮੰਗਦੇ ਲੋਕਾਂ ਉੱਤੇ ਸੈਣੀ ਦੀ ਕਮਾਂਡ ਹੇਠ ਜਿਨ੍ਹਾਂ ਬੁੱਚੜ ਤੇ ਜ਼ਾਲਮ ਪੁਲਸੀਆਂ ਨੇ ਡਾਂਗਾ ਗੋਲੀਆਂ ਚਲਾਈਆਂ, ਇਹੀ ਬਿਰਤੀ ਉਹਨਾਂ ਦੀ ਸੀ ਜਿਹੜੇ 1978 ਤੋਂ ਇਨਸਾਫ ਤੇ ਹੱਕ ਮੰਗਦੇ ਸਿੱਖਾਂ ਉੱਤੇ ਜ਼ੁਲਮ ਕਰਦੇ ਰਹੇ। ਸੋ ਉਹੀ ਬਿਰਤੀ ਵਾਲੇ ਪੁਲਸੀਆਂ ਨੂੰ ਅੱਜ ਚਾਅ ਚੜਿਆ ਪਿਆ ਕਿ ਜੇਕਰ ਏਦਾਂ ਹੀ ਬੇਅਦਬੀ ਦੀਆਂ ਘਟਨਾਵਾਂ ਵਾਪਰਦੀਆਂ ਰਹੀਆਂ, ਕਦੇ ਨਾ ਕਦੇ ਸਿੱਖ ਜਵਾਨੀ ਮੈਦਾਨ ਵਿੱਚ ਆਊਗੀ, ਤੇ ਜਦੋਂ ਮਾਹੌਲ ਦੇ ਵਿੱਚ ਤਲਖੀ ਹੋਊਗੀ ਫਿਰ ਆਪਾਂ ਝੂਠੇ ਪੁਲਿਸ ਮੁਕਾਬਲੇ ਬਣਾ ਕੇ ਫਿਰ ਆਪਾਂ ਤਰੱਕੀਆਂ ਲਵਾਂਗੇ, ਇਨਾਮ ਲਵਾਂਗੇ। ਸੋ ਇਸ ਤਰੀਕੇ ਦੀ ਬਿਰਤੀ ਵਾਲੇ ਪੁਲਸੀਆਂ ਨੂੰ ਇਸ ਵੇਲੇ ਆ ਜਿਹੜਾ ਨੌਜਵਾਨ ਤਬਕਾ ਪੂਰਾ ਰੋਹ ਦੇ ਵਿੱਚ, ਜਿੱਦਣ ਤੋਂ ਤਖਤ ਸ੍ਰੀ ਕੇਸਗੜ੍ਹ ਸਾਹਿਬ 'ਚ ਬੇਅਦਬੀ ਹੋਈ ਹੈ, ਹਰ ਰੋਜ਼ ਨੌਜਵਾਨ ਭਾਈਚਾਰਾ ਉੱਥੇ ਇਕੱਠੇ ਹੋ ਕੇ ਸਿੱਖ ਇਹ ਕਹਿੰਦੇ ਆ ਕਿ ਭਾਈ ਸ਼੍ਰੋਮਣੀ ਕਮੇਟੀ ਨੂੰ, ਜਥੇਦਾਰ ਸਾਹਿਬਾਨ ਨੂੰ, ਅਕਾਲੀ ਦਲ ਨੂੰ, ਕਾਂਗਰਸ ਨੂੰ ਤੇ ਹੋਰ ਸਾਰੇ ਸਿਆਸੀ ਸਿਸਟਮ ਨੂੰ ਇਹਨਾਂ ਦੁਸ਼ਟਾਂ ਦੇ ਖਿਲਾਫ ਬਣਦੀ ਕਾਰਵਾਈ ਕਰਨੀ ਚਾਹੀਦੀ ਆ। ਪਰ ਜਿਵੇਂ ਕਿ ਹਰੇਕ ਵਾਰ ਹੁੰਦਾ, ਇਸ ਵਾਰ ਵੀ ਹੋ ਰਿਹਾ ਹੈ ਕਿ ਜੀ ਇਹ ਤਾਂ ਜੀ ਮਾਨਸਿਕ ਤੌਰ ਤੇ ਠੀਕ ਨਹੀਂ ਹੈ। ਜਦੋਂ ਵੀ ਕੋਈ ਬੇਅਦਬੀ ਹੁੰਦੀ ਹੈ, ਹਰੇਕ ਵਾਰੀ ਦੁਸ਼ਟ ਨੂੰ ਇਹੀ ਕਹਿ ਕੇ ਪਹਿਲਾਂ ਹੀ ਉਹਦਾ ਆਧਾਰ ਤਿਆਰ ਕਰ ਦਿੰਦੇ ਆ ਤਾਂ ਕਿ ਛੇਤੀ ਜ਼ਮਾਨਤ ਹੋ ਜੇ। ਤੋ ਜਿਹੜੇ ਇਹ ਪੁਲਿਸ ਵਾਲੇ ਨੇ, ਇਹ ਕਹਿੰਦੇ ਜੀ ਅਸੀਂ ਗੁਰਦੁਆਰੇ ਜਾਂਦੇ ਆ, ਅਸੀਂ ਵੀ ਸਿੱਖਾਂ ਦੇ ਘਰੇ ਜੰਮੇ ਆ, ਅਸੀਂ ਵੀ ਅਖੰਡ ਪਾਠ ਕਰਾਉਂਦੇ ਆ, ਅਸੀਂ ਵੀ ਵਿਆਹ ਸ਼ਾਦੀ ਮੌਕੇ ਗੁਰੂ ਗ੍ਰੰਥ ਸਾਹਿਬ ਜੀ ਦਾ ਆਸਰਾ ਲੈਂਦੇ ਆ, ਅਸੀਂ ਵੀ ਦੁੱਖ ਸੁੱਖ ਮੌਕੇ ਗੁਰੂ ਘਰ ਨੂੰ ਮੰਨਦੇ ਆ। ਪਰ ਜਿਸ ਗੁਰੂ ਸਾਹਿਬ ਦੀ ਅੱਜ ਬੇਅਦਬੀ ਹੋ ਰਹੀ ਆ, ਮੈਂ ਇਹ ਗੱਲ ਦਾਅਵੇ ਨਾਲ ਕਹਿਣਾ ਕਿ ਜੇ ਕਿਤੇ ਹਿੰਦੂ ਕੋਈ ਹੋਵੇ ਅਫਸਰ, ਉਹਦੇ ਸਾਹਮਣੇ ਹਿੰਦੂ ਜਜ਼ਬਾਤਾਂ ਦੇ ਖਿਲਾਫ ਕੋਈ ਏਦਾਂ ਦੀ ਗੱਲ ਆ ਜਾਵੇ, ਇੱਥੇ ਤਾਂ ਗਊ ਮਾਤਾ ਦੇ ਜੇ ਡੰਡਾ ਮਾਰ ਦੇਵੇ ਉਹਨਾਂ ਦੇ, ਉਹਦਾ ਵੀ ਉਹ ਕਚੂੰਬਰ ਕੱਢ ਦਿੰਦੇ ਆ। ਪਰ ਆ ਧੰਨਦੇ ਨੇ ਪੁਲਸੀਏ ਜਿਹੜੇ ਕਹਿੰਦੇ ਅਸੀਂ ਸਿੱਖ ਵਾਂ, ਤੇ ਇੱਥੇ ਉਡੀਕ ਰਹੇ ਨੇ ਕਿ ਹਾਲਾਤ ਕਦੋਂ ਭੜਕਣ ਤੇ ਕਦੋਂ ਸਿੱਖ ਨੌਜਵਾਨ ਜਿਹੜੇ ਆ ਉਹਨਾਂ ਦੇ ਗਾਟੇ ਲਾਉਣ, ਜਿਹੜੇ ਬੇਅਦਬੀਆਂ ਕਰੀ ਬੈਠੇ ਨੇ। ਇਸ ਵੇਲੇ ਬਾਹਲਾ ਨਹੀਂ ਤਾਂ 500 ਇਹੋ ਜਿਹਾ ਕੁੱਤਾ ਪੰਜਾਬ ਦੇ ਵਿੱਚ ਹੈ ਜਿਨ੍ਹਾਂ ਨੇ ਪਿਛਲੇ ਦੌਰ ਵਿੱਚ ਬੇਅਦਬੀਆਂ ਕੀਤੀਆਂ ਨੇ। ਕੁਝ ਬੇਅਦਬੀਆਂ ਪਨਿਆਰੇ ਵਾਲੇ ਦੇ ਚੇਲਿਆਂ ਬਾਲਕਿਆਂ ਨੇ ਕੀਤੀਆਂ, ਕੁਝ ਡੇਰਾ ਸਰਸਾ ਦੇ ਸਮਰਥਕਾਂ ਨੇ ਕੀਤੀਆਂ, ਔਰ ਉਹ ਪੂਰੀ ਜਿੱਦ ਫੜੀ ਬੈਠੇ ਨੇ ਕਿ ਹਰ ਹੀਲੇ ਬੇਅਦਬੀਆਂ ਏਦਾਂ ਜਾਰੀ ਰੱਖਣੀਆਂ ਨੇ। ਹੁਣ ਇਹ ਜਿਹੜਾ ਬੇਅਦਬੀਆਂ ਨੂੰ ਰੋਕਣ ਦਾ ਕੰਮ ਹੈ, ਉਹ ਕਾਨੂੰਨ ਦਾ, ਉਹ ਮੁਲਕ ਦੇ ਸਿਸਟਮ ਦਾ, ਪਰ ਮੁਲਕ ਦਾ ਸਿਸਟਮ ਜਿਹੜਾ ਹੈ ਉਹ ਬੇਅਦਬੀਆਂ ਕਰਾਉਣ ਵਾਲੀ ਧਿਰ ਦਾ ਪੱਖ ਪੂਰ ਰਿਹਾ। ਇਹ ਜਿਹੜੇ ਪੁਲਿਸ ਮੁਲਾਜ਼ਮ ਨੇ, ਇਹਨਾਂ ਨੇ ਕਿਸੇ ਬੁੱਚੜ ਤੇ ਜ਼ਾਲਮ ਦੇ ਡੰਡਾ ਨਹੀਂ ਮਾਰਿਆ ਹੋਣਾ। ਜਦੋਂ ਵੀ ਕਦੇ ਉਹ ਜਿਹੜੇ ਦੁਸ਼ਟ ਨੇ ਉਹਨਾਂ ਨੂੰ ਅਦਾਲਤਾਂ 'ਚ ਪੇਸ਼ ਕਰਦੇ ਆ ਤਾਂ ਸਾਫ਼ ਪਤਾ ਲੱਗਦਾ ਵੀ ਉਹਨਾਂ ਨੂੰ ਪੂਰੇ ਆਦਰ ਸਤਿਕਾਰ ਨਾਲ ਇਹਨਾਂ ਨੇ ਰੱਖਿਆ ਹੋਇਆ। ਇਹਦੇ ਉਲਟ ਜੇਕਰ ਕਿਸੇ ਸਿੱਖ ਨੌਜਵਾਨ ਨੂੰ ਸ਼ੱਕ ਦੇ ਆਧਾਰ ਤੇ ਵੀ ਫੜ ਲੈਣ ਕਿ ਤੇਰੇ ਕੋਲੇ ਅਸਲਾ ਬਰੂਦ ਆ, ਜਾਂ ਤੂੰ ਪਾਕਿਸਤਾਨ ਨਾਲ ਜੁੜਿਆ, ਤੂੰ ISI ਨਾਲ ਜੁੜਿਆ, ਜੇ ਵੀ ਝੂਠ ਤੂਫਾਨ ਬੋਲ ਕੇ ਨੌਜਵਾਨ ਕੋਈ ਕਾਬੂ ਕਰ ਲੈਂਦੇ ਆ, ਉਹਦੇ ਚੱਡੇ ਪਾੜ ਦਿੰਦੇ ਆ ਔਰ ਉਹਦੇ ਨਾਲ ਜੋ ਦੁਰਗਤੀ ਕਰਦੇ ਆ, ਜੇ ਉਹ ਮਰ ਜਾਵੇ ਫਿਰ ਆ ਝੂਠੇ ਪੁਲਿਸ ਮੁਕਾਬਲੇ ਦੀ ਖਬਰ ਕਰਵਾ ਦਿੰਦੇ ਆ। ਨਾਭੇ ਜੇਲ੍ਹ ਦੇ ਵਿੱਚ ਤੇ ਹੋਰਨਾਂ ਜੇਲ੍ਹਾਂ ਦੇ ਵਿੱਚ ਬੜੇ ਵੱਡੀ ਗਿਣਤੀ ਵਿੱਚ ਇਹੋ ਜਿਹੇ ਨੌਜਵਾਨ ਨੇ, ਜਦੋਂ ਉਹਨਾਂ ਨੂੰ ਪੁੱਛੀਦਾ ਕਿ ਅਖਬਾਰਾਂ 'ਚ ਤਾਂ ਆ ਛਪਿਆ ਸੀ, ਤੁਸੀਂ ਦੱਸੋ ਕੀ ਕਹਾਣੀ ਹੈ, ਉਹ ਪਿੱਟਦੇ ਆ ਕਿ ਸਾਡੇ ਉੱਤੇ ਝੂਠਾ ਪਰਚਾ ਬਣਾਇਆ ਗਿਆ। ਬੜੀ ਵੱਡੀ ਗਿਣਤੀ ਵਿੱਚ ਝੂਠੇ ਪੁਲਿਸ ਮੁਕਾਬਲੇ ਬਣਾਉਣ ਵਾਲੇ ਅੱਜ ਕੱਲ੍ਹ ਝੂਠੇ ਮੁਕੱਦਮੇ ਬਣਾ ਕੇ ਜਿਹੜੇ ਨੇ ਉਹ ਤਰੱਕੀਆਂ ਤੇ ਇਨਾਮ ਲੈ ਰਹੇ ਆ ਕਿ ਜੀ ਅਸੀਂ ਤਾਂ ਬਚਾ ਲਿਆ, ਨਹੀਂ ਇਹਨਾਂ ਨੇ ਤਾਂ ਖਾੜਕੂ ਲਹਿਰ ਦੇ ਨਾਲ ਕੰਮ ਕਰ ਦੇਣਾ ਸੀ। ਸੋ ਜਿਹੜਾ ਇਹ ਮਾਹੌਲ ਆ, ਇਹਦੇ ਵਿੱਚ ਜਿਹੜੀ ਕੌਮ ਦੀ ਜਵਾਨੀ ਆ ਜਾਂ ਸਿੱਖ ਕੌਮ ਦੇ ਹੱਕਾਂ ਤੇ ਹਿੱਤਾਂ ਦੀ ਗੱਲ ਹੈ, ਇਹਨੂੰ ਬਚਾਉਣ ਦੀ ਜ਼ਿੰਮੇਵਾਰੀ ਆ ਪੰਜਾਬ ਦੀ ਲੀਡਰਸ਼ਿਪ ਦੀ। ਪਰ ਕੋਈ ਹੈ ਮਾਈ ਦਾ ਲਾਲ ਜਿਹੜਾ ਉੱਠ ਕੇ ਕਹਿ ਸਕੇ ਸਾਰੇ ਪੰਜਾਬ ਦੇ ਲੀਡਰਾਂ ਚੋਂ ਕਿ ਮੈਂ ਖੜਾ ਤੇ ਮੈਂ ਕਿਸੇ ਨਾਲ ਵਧੀਕੀ ਨਹੀਂ ਹੋਣ ਦਿਆਂਗਾ। ਚਾਹੇ ਉਹ ਬਾਦਲ ਦਲ ਵਾਲੇ ਨੇ, ਚਾਹੇ ਕਾਂਗਰਸ ਵਾਲੇ ਨੇ, ਤੇ ਚਾਹੇ ਕਿਸੇ ਹੋਰ ਪਾਰਟੀ ਵਾਲੇ ਨੇ, ਸਾਰੇ ਸਿਆਸੀ ਭਲਵਾਨ ਜਿਹੜੇ ਨੇ
ਉਹ ਉਦਾਂ जो फड़ा फुड़ा मर्जी मारी जान, और इस गल के उत्ते उन्हां दे सारियां दे मूँह बंद ने। इथों तक कि डेरा सरसा वालियां ने जो बेअदबियां कीतियां, बादल दल ने अज तक बुल तो बुल नहीं चक्या, कहंदे वोटां दी लोड़ आ। जिथे वोटां दी लोड़ आ, उल्टा ये उडीक रहे ने ये भी पुलिस वालियां वांगू कि जदों सिखां दे नौजवान पुत आप किसी दा गाटे लाउण फिर कहण जी अत्तवाद आ गया, बड़ा माड़ा हो गया जी, ये तां जी गलत पासे गल चली गई। अज वो लोग पता नहीं किहड़ियां खुड्डां च बड़े हुए ने, पर जदों किते इत्थे थोड़ा जिहा काम तत्ता हो गया, फिर इन्हां ने खंभे जिड्डे जिड्डे लेख लिखण लग जाना। फिर इन्हां दे अजीत दे ते होरनां अखबारां दे फ्रंट पेज ते बयान लगे होणगे कि जी ये बहुत माड़ा काम आ जी, जिहड़ा हथियारबंद काम चल पिया। भाई हथियारबंद वाले पासे धक्कदे काहतों आ? हथियारबंद वाले पासे जाना कौन चाहुंदा? किहदा जी करदा कातल कहाउण नूं? किहदा जी करदा 302 लवाउण नूं? हरेक नूं पता हैगा कि जे असीं किसी दा कतल करांगे, जान लवांगे, तां साडे लई बड़ा औखा हो जू, परिवार रुल जांदे आ। पर इस वेले हालात ये ने कि सारा हुकूमती सिस्टम इस गल ते तुलिया पिया कि कदों बेअदबियां ते होरनां कारणां करके पंजाब दे विच हथियारबंद हो के सिख नौजवान मैदान विच आउंदे आ। ਇਹ पुलिस मुलाजम ते आ लीडर ਜਿਹੜੇ ने, ਜਿਹੜੇ बुद्धिजीवी कहाउंदे आ, ਜਿਹੜੇ अखबारां दे विच लिखदे आ जां आपदे आप नूं ਗਿਆਨਵਾਨ समझदे आ, अज ਉਹ पता नहीं ਕਿਹੜੀਆਂ कित्थे गए होए ने, अज काहतों नहीं बोलदे भी ਉਹ। अज लोड़ आ उन्हां लोकां दी ਜਿਹੜੇ इस सिस्टम नूं विगाड़न, ललकारन कि भाई जेकर लोकां दे जज्बातां दी कदर ही नहीं करांगे, जेकर सिखां दे इष्ट दी बेअदबी करन वालियां नूं बनदियां सजावां नहीं देंगे, ते जेकर बेअदबियां इदां ही जारी रहियां, फिर एक ना एक दिन वो आएगा जदों गाटे लथन लगणगे ते लोथां दे जिहड़े ने अंबार लगण वाला माहौल बनूगा। पता नहीं ये किहड़ी बिरती आ, ये किहड़े डेरे ने, किहड़ी इह जिही, ये कहंदे जी बड़े वधिया मतां दिंदे आ, मत दिंदे आ भी सिखां दे इष्ट दीआं बेअदबियां करो। पंजाब दी धरती उत्ते अज सिख जिहड़ा ਉਹ गुलाम आ ते खालिस्तान की आज़ादी लई लड़ रहा। पर अज भी जेकर किसी होर धर्म के ग्रंथ की बेअदबी हो जाए, होनी नहीं चाहिए, पर हर बारी ये गल उठती है जदों कहंदे आ जी पागल आ, तो लोग कहंदे आ भी किसी मंदिर च काहतों नहीं वड़िया। सो सिख जिहड़े आ उन्हां नूं सच्चे पातशाह ने इहो जिहा बनाया कि जेकर किसी होर धर्म के ग्रंथ की बेअदबी हो जाए ਤਾਂ सिख सब तो पहला बुरा मनाउणगे कि पंजाब दे विच इह घटना हुई आ, बड़ा माड़ा वापरिया। पर असीं किसी हिंदू नूं नहीं देखिया जिहड़ा उठ के कहे कि मैं मरण वरते बहिना जां मैं भाई इस गल दे खिलाफ हाँ। अज तक किसी चज हाल दे हिंदू लीडर का बयान नहीं आया। इउं लगदा जिवें उन्हां नूं चा चढ़िया पिया वधिया भाई बेअदबियां हो रहीआं इन्हां दीआं। हुण जिस धरती दे उत्ते साडा इष्ट सुरੱਖਿਅਤ नहीं है, जिस धरती दे उत्ते साडे धर्म के जज्बातां दी कोई कदर नहीं है, उहदे बारे की सोचा जा सकदा। सो जिहड़ी पंजाब पुलिस की बिरती आ ये बड़ी खतरनाक आ। साफ दिख रहा कि असल पापियां ते दुष्टां नूं बचाउंदे होए ये लोग आपदे सियासी मालकां दे हुक्मां दे उत्ते बरगाड़ी वांग आम गुरसिखां दे कतल तां कर सकदे आ, पर ये उन्हां पापियां नूं कुछ नहीं कहणगे जिन्हां ने बेअदबियां करन कराउण दा एडा वड्डा इह जिहड़ा गलत काम आ वो शुरू कीता होया। एक फिरोजपुर वाले पासे मसला आया कि उत्थे साहिब श्री गुरु ग्रंथ साहिब जी के पावन स्वरूप के बराबर किसी देवी देवते का बुत लाया गया, उहदे खिलाफ संगतां ने धरना दिता है। इधर गुरु नानक देव यूनीवर्सिटी दे विच किसी फिल्म की शूटिंग हो रही है ते ਉਹਦੇ ਵਿੱਚ ਜਿਹੜਾ बीड़ी सिगरेट का एक तंबाकू बेचण वाला एक ਜਿਹੜਾ ਉਹ ਲਾਇਆ ਹੋਇਆ खोखा, नौजवानों ने विरोध किया कि एक पासे ਤਾਂ कानून अनुसार किसी विद्यक अदारे के कोल भी तुसीं ये तंबाकू वाला नहीं ला सकते, दूजे पासे गुरु नानक साहिब जी के नाम ते यूनीवर्सिटी बनी होवे ਉਹਦੇ ਵਿੱਚ ਇਹ खोखा क्यों टंगिया, क्यों लाया होया। बहुत भारी जद्दोजहद तो बाद वो खोखा जिहड़ा नौजवानों ने चकवाया ते इवें ही होर
हर पासे उस सिखां दे जज्बातां नूं लांबू लाया जा रहा। कदे किसी गुरुद्वारे च कोई नंगा हो के उस स्थान ते छाल मार के चढ़ जाता जिथे साहब श्री गुरु ग्रंथ साहब का स्वरूप प्रकाश करना हुंदा है। कदे कोई तंबाकू बीड़ी सिगरट वाली गल करदा, कदे कोई कुछ करदा, पर सरकार का सिस्टम की कहंदा अखे जी ये तो पागल ने, ये ठीक नहीं है। हुण बरगाड़ी जिहड़ी बेअदबी होई ਉਹਦੇ ਵਿੱਚ ਜੇ ਕਿਤੇ ਪਹਿਲਾਂ ਹੀ ਦੋਸ਼ੀਆਂ ਨੂੰ ਫੜਿਆ ਹੁੰਦਾ, ਚੱਜ ਹਾਲ ਦੀ ਗੱਲ ਕੀਤੀ ਹੁੰਦੀ, ਇਹ ਤਾਂ ਉਦੋਂ ਭਾਈ ਧਿਆਨ ਸਿੰਘ ਮੰਡ ਜਦੋਂ ਮੋਰਚੇ ਤੇ ਬੈਠੇ ਆ ਉਦੋਂ ਆਹੀ ਖੱਟੜਾ ਜਿਹੜਾ ਹੁਣ ਭਗਾਈ ਮਾਰਦਾ ਫਿਰਦਾ ਰਣਵੀਰ ਸਿੰਘ ਖੱਟੜਾ, ਇਹਦੇ ਉਦੋਂ ਉਹ ਫੜ ਲਏ ਤੇ ਉਹਨਾਂ ਸਾਰੇ ਦੋਸ਼ੀਆਂ ਨੇ ਕਹਿਤਾ। ਬਾਕੀ ਹੁਣ ਕੱਲ ਪਰਸੋਂ ਇੱਕ ਅਦਾਲਤ ਨੇ ਹਾਰਸ਼ ਧੂਰੀ, ਸੰਦੀਪ ਬਰੇਟਾ ਤੇ ਪ੍ਰਦੀਪ ਕਲੇਰ ਇਹ ਤਿੰਨ ਜਾਣਿਆਂ ਨੂੰ ਭਗੌੜੇ ਕਰਾਰ ਦਿੱਤਾ। ਇਹ ਭਗੌੜੇ ਕਰਾਰ ਦੇਣ ਦੇ ਨਾਲ ਕੀ ਮਸਲੇ ਹੱਲ ਹੋ ਜਾਣਗੇ? ਆ ਜਿਹੜੇ ਬਾਕੀ ਜ਼ਮਾਨਤਾਂ ਤੇ ਆਏ ਹੋਏ ਨੇ ਇਹ ਵੀ ਜੇ ਪੀਓ ਹੋ ਜਾਣ ਤਾਂ ਇੱਥੇ ਕੀ ਫਰਕ ਪੈਂਦਾ? ਇਸ ਐਡੇ ਵੱਡੇ ਮੁਲਕ 'ਚ ਜਿੱਥੇ ਕਰੋੜਾਂ ਦੀ ਆਬਾਦੀ ਆ, ਕੋਈ ਬੰਦਾ ਚਾਹੇ ਹਰਿਆਣੇ ਹਿਮਾਚਲ 'ਚ ਬੈਠਾ ਰਵੇ, ਇਸ ਭਾਰਤੀ ਹਕੂਮਤੀ ਖੁਫੀਆ ਤੰਤਰ ਦੀਆਂ ਏਜੰਸੀਆਂ ਜਿਹੜੀਆਂ ਨੇ ਇਹੋ ਜਿਹੇ ਦੁਸ਼ਟਾਂ ਨੂੰ ਸਾਂਭਣ ਨੂੰ ਤਿਆਰ ਬੈਠੀਆਂ ਨੇ। ਸੋ ਪੀਓ ਕਰਾਰ ਦੇਣ ਦਾ ਕਦੇ ਮੰਗ ਨਹੀਂ ਕੀਤੀ। ਸਿੱਖ ਤਾਂ ਮੰਗ ਕਰਦੇ ਨੇ ਕਿ ਤੁਸੀਂ ਕਹਿੰਦੇ ਹੁੰਦੇ ਹੋ ਕਿ ਜੀ ਇਸ ਮੁਲਕ ਦੇ ਸਿਸਟਮ 'ਚ ਯਕੀਨ ਰੱਖੋ, ਤੇ ਉਹ ਸਿਸਟਮ ਜਿਹੜਾ ਹੈਗਾ ਹੁਣ ਇਹਨਾਂ ਬਰਗਾੜੀ ਬੇਅਦਬੀ ਜਾਂ ਹੋਰਨਾਂ ਬੇਅਦਬੀ ਦੇ ਦੋਸ਼ੀਆਂ ਨੂੰ ਤਾਂ ਸਜ਼ਾਵਾਂ ਦੇ ਨਹੀਂ ਰਿਹਾ। ਬੜੀਆਂ ਅਕਲ ਦੀਆਂ ਗੱਲਾਂ, ਬੜੀਆਂ ਮੱਤਾਂ ਦਿੱਤੀਆਂ ਜਾਂਦੀਆਂ ਨੇ ਸਿੱਖਾਂ ਨੂੰ ਕਿ ਜੀ ਤੁਸੀਂ ਥੋੜਾ ਜਿਹਾ ਧੀਰਜ ਰੱਖੋ, ਸਿਸਟਮ 'ਚ ਯਕੀਨ ਰੱਖੋ। ਆਹ ਸਿਸਟਮ ਆ ਜਿੱਥੇ ਅੱਜ ਤੱਕ ਤਾਂ ਕਦੇ ਕਿਸੇ ਬੇਅਦਬੀ ਦੇ ਦੋਸ਼ੀ ਨਾਲ ਚੱਜ ਹਾਲ ਦਾ ਇਨਸਾਫ ਕਦੇ ਹੋਇਆ ਨਾ। ਕਿਸੇ ਮਾਮਲੇ 'ਚ ਤਾਂ ਕਰ ਦਿਓ। ਹਰ ਰੋਜ਼ ਨਵੀਂ ਘਟਨਾ ਵਾਪਰ ਰਹੀ ਆ ਤੇ ਹਰ ਉੱਠਦੀ ਸਵੇਰ ਸੋਸ਼ਲ ਮੀਡੀਆ ਦਾ ਜ਼ਮਾਨਾ, ਜਦੋਂ ਵੀ ਕੋਈ ਸਿੱਖ ਮੋਬਾਈਲ ਔਨ ਕਰਦਾ, ਫੇਸਬੁੱਕ ਜਾਂ ਵਟਸਐਪ ਖੋਲਦਾ, ਉਦੋਂ ਉਹਦੇ ਦਿਮਾਗ 'ਚ ਇੱਕੋ ਹੀ ਗੱਲ ਖੜਕ ਰਹੀ ਹੁੰਦੀ ਆ ਵੀ ਪਤਾ ਨਹੀਂ ਕਿੱਥੇ ਕੋਈ ਮਾੜੀ ਘਟਨਾ ਵਾਪਰ ਗਈ ਹੋਣੀ ਆ, ਜਿਹੜਾ ਮੇਰੇ ਮੋਬਾਈਲ ਦੇ ਵਿੱਚ ਨੋਟੀਫਿਕੇਸ਼ਨ ਆਇਆ, ਤੇ ਉਹ ਡਰਦਾ ਡਰਦਾ ਹੀ ਖੋਲਦਾ। ਜਿੱਥੇ ਸਿੱਖਾਂ ਦੇ ਇਸ਼ਟ ਦੀ ਇੰਨੀ ਭਿਆਨਕ ਤਰੀਕੇ ਨਾਲ ਲਗਾਤਾਰਤਾ ਨਾਲ ਬੇਅਦਬੀ ਹੋ ਰਹੀ ਹੋਵੇ, ਉਸ ਸਿਸਟਮ ਦੇ ਬਾਰੇ ਸਿੱਖਾਂ ਨੂੰ ਕਿਹਾ ਜਾ ਰਿਹਾ ਕਿ ਇਹਦੇ 'ਚ ਵਿਸ਼ਵਾਸ ਰੱਖੋ। ਜਿੱਥੇ 30-30 ਸਾਲ ਬਾਅਦ ਅੱਜ ਹਜੇ ਇਨਸਾਫ ਅਦਾਲਤਾਂ 'ਚੋਂ ਸਜ਼ਾਵਾਂ ਹੋਣ ਲੱਗੀਆਂ ਨੇ ਦੁਸ਼ਟ ਪੁਲਸੀਆਂ ਨੂੰ, ਕਹਿੰਦੇ ਜੀ ਇਹਦੇ 'ਚ ਯਕੀਨ ਰੱਖੋ। ਤੇ ਗਰੰਟੀ ਇਹ ਆ ਵੀ ਜੇਕਰ ਕਿਸੇ ਪੁਲਸੀਆਂ ਨੂੰ ਸਜ਼ਾ ਹੋ ਜਾਵੇ ਤਾਂ ਅਸੈਂਬਲੀ ਦੇ ਵਿੱਚ ਗਵਰਨਰ ਤੋਂ ਜਾਂ ਰਾਸ਼ਟਰਪਤੀ ਤੋਂ ਜਿਵੇਂ ਮਰਜ਼ੀ ਕਰਨਾ ਪਵੇ, ਉਹਨੂੰ ਸਜ਼ਾ ਉਹਦੀ ਮਾਫ ਕਰਾਉਣੀ ਹੈ। ਆ ਪੈਂਕੀ ਕੈਟ ਨਿੱਤ ਕਲਪਦਾ ਹੈ, ਪਿੱਟਦਾ, ਅਸਲ ਵਿੱਚ ਉਹਦਾ ਰੰਡੀ ਰੋਣਾ ਇਹ ਆ ਕਿ ਅਸੀਂ ਇੰਨੇ ਬੰਦੇ ਮਾਰੇ, ਇੰਨਾ ਭਾਰੀ ਕਤਲੇਆਮ ਕੀਤਾ, ਕਰਵਾਇਆ, ਤੇ ਅੱਜ ਸਾਨੂੰ ਜਿਹੜਾ ਬਣਦਾ ਹੱਕ ਨਹੀਂ ਦਿੱਤਾ ਜਾ ਰਿਹਾ। ਕੀ ਹੱਕ ਮੰਗ ਰਿਹਾ ਉਹ ਕਹਿ ਰਿਹਾ ਕਿ ਜਿਹੜੇ ਅਸੀਂ ਲੋਕਾਂ ਦਾ ਘਾਣ ਕੀਤਾ, ਅਸੀਂ ਇਹ ਸਿਸਟਮ ਦਾ ਇੰਨਾ ਵੱਡਾ, ਇੱਥੇ ਸਰਜੀਤ ਬਾਜੀਗਰ ਪਿੱਟਦਾ ਮਰ ਗਿਆ ਪਿੱਛੇ ਜੇ, ਉਹ ਕਦੇ ਵੀ 100 ਤੋਂ ਵੱਧ ਬੰਦਾ ਤਾਂ ਮੈਂ ਮਾਰਤਾ ਹੋਣਾ। ਔਰ ਕੱਲਾ ਸਰਜੀਤ ਬਾਜੀਗਰ ਜਾਂ ਪੈਂਕੀ ਕੈਟ ਦੀ ਗੱਲ ਨਹੀਂ, ਏਦਾਂ ਦੇ ਇਸ ਪੰਜਾਬ ਦੇ ਵਿੱਚ 12 ਨਹੀਂ ਤਾਂ 5000 ਬੰਦਾ ਇਹੋ ਜਿਹਾ ਹੈਗਾ ਜਿਹਨੇ ਲਾਸ਼ਾਂ ਦੇ ਢੇਰ ਲਾ ਦਿੱਤੇ ਉਹਨਾਂ ਦਿਨਾਂ 'ਚ। ਅਜੀਤ ਸਿੰਘ ਸੰਧੂ ਦਾ ਸਾਰਿਆਂ ਦੇ ਚੇਤੇ ਆ ਨਾ ਵੀ ਉਹ ਰੇਲ ਦੀ ਲਾਈਨ ਤੇ ਕਹਿੰਦੇ ਪੈ ਗਿਆ, ਹਜੇ ਚਰਚਾ ਉਹਦੇ ਬਾਰੇ ਇਹ ਵੀ ਚੱਲਦੀ ਆ ਵੀ ਉਹ ਜਿਉਂਦਾ ਕਿਸੇ ਬਾਹਰਲੇ ਮੁਲਕ 'ਚ ਆ। ਪਰ ਜੇ ਉਹਨਾਂ ਦੀ ਗੱਲ ਨੂੰ ਸੱਚ ਮੰਨ ਨਹੀਂ ਲਈਏ ਤਾਂ ਆਪਦੀ ਵਾਰਤਾ ਕਾਨੂੰਨ ਸਾਹਮਣੇ ਐਡਾ ਬੇਬਸ ਤੇ ਲਾਚਾਰ ਸਾਬਤ ਹੋਇਆ ਵੀ ਜਾ ਕੇ ਰੇਲ ਦੀ ਲਾਈਨ ਤੇ ਪੈ ਗਿਆ, ਖੁਦਕੁਸ਼ੀ ਕਰ ਲਈ। ਤੇ ਧੰਨ ਸੀ ਉਹ ਮਾਵਾਂ ਦੇ ਪੁੱਤ ਜਿਨ੍ਹਾਂ ਨੂੰ ਬੇਦਰਦੀ ਨਾਲ ਕਲਪਾ ਕੇ ਸੰਤਾਪ ਦੇ ਕੇ ਇਹਨਾਂ ਨੇ ਕਤਲ ਕੀਤਾ। ਤੇ ਆ ਜਿੱਥੋਂ ਆਪਣੀ ਗੱਲ ਚੱਲੀ ਅੱਜ ਬਈ ਗੁਰਵਿੰਦਰ ਸਿੰਘ ਨਾਂ ਦਾ ਨੌਜਵਾਨ ਫੇਰੂਮਾਨ ਪਿੰਡ ਦਾ, ਉਹਦੇ ਮਾਮਲੇ ਦੇ ਵਿੱਚ ਅਦਾਲਤ ਨੇ ਜਦੋਂ ਸਜ਼ਾ ਸੁਣਾਈ ਤਾਂ ਜਦੀ ਪਿੰਟ ਗਿੱਲੀ ਹੋ ਗਈ। ਆਪਾਂ ਇਹ ਗੱਲ ਉਦਾਂ ਕਹਿੰਦੇ ਸੁਣਦੇ ਤਾਂ ਬੜੇ ਦੇਖੇ ਆ ਕਿ ਜੀ ਪਿੰਟ ਗਿੱਲੀ ਹੋ ਗਈ, ਪਰ ਆਹ ਤੁਹਾਡੇ ਸਾਹਮਣੇ ਹੈ ਕਿ ਜਿਹੜੇ ਦੁਸ਼ਟ ਪਾਪੀ ਲੋਕ ਬੇਦੋਸ਼ੇ ਨੌਜਵਾਨਾਂ ਦਾ ਐਡਾ ਭਾਰੀ ਘਾਣ ਕਰਦੇ ਕਰਾਉਂਦੇ ਰਹੇ, ਜਦੋਂ ਆਪਦੀ ਵਾਰੀ ਆਈ ਤਾਂ ਹੁਣ ਪੈਂਟਾਂ ਗਿੱਲੀਆਂ ਹੋ ਰਹੀਆਂ ਨੇ। ਪਰ ਅਸੀਂ ਅਜੇ ਵੀ ਇਸ ਮੁਲਕ ਤੋਂ, ਇਸ ਸਾਰੇ ਭਾਰਤ ਦੀ ਧਰਤੀ ਤੇ ਜਿਹੜੇ ਲੋਕ ਐਡੇ ਐਡੇ ਬਣੇ ਫਿਰਦੇ ਆ ਵੀ ਅਸੀਂ ਜੀ ਬੜੇ ਵਿਦਵਾਨ ਆ, ਸਾਨੂੰ ਬੜੀ ਸਮਝ ਆ, ਉਹਨਾਂ ਸਾਰਿਆਂ ਨੂੰ ਪੁੱਛਣਾ ਚਾਹੁੰਦੇ ਆ ਕਿ ਸਿੱਖਾਂ ਨੂੰ ਮਤਾਂ ਦੇਣ ਲੱਗ ਜਾਂਦੇ ਹੋ ਤੇ ਹੁਣ ਦੱਸੋ ਹਰ ਰੋਜ਼ ਬੇਅਦਬੀਆਂ ਹੋ ਰਹੀਆਂ ਨੇ ਤੇ ਸਿੱਖ ਜਿਹੜਾ ਪੂਰਾ ਸੰਤਾਪ ਨਾਲ ਭਰੇ ਪਏ ਨੇ, ਆਖਰ ਕਦੋਂ ਉਹਨਾਂ ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾਵਾਂ ਮਿਲਣਗੀਆਂ, ਕਦੋਂ ਬੇਅਦਬੀਆਂ ਇਹ ਬੰਦ ਹੋਣਗੀਆਂ?
ਸੋ ਅੱਜ ਲਈ ਇੰਨਾ ਹੀ ਕਾਫੀ ਆ। ਕੱਲ ਫਿਰ ਮਿਲਾਂਗੇ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।